ਵਾਂਗ ਹੋਣੀ ਤਾਂ ਰੋਜ਼ਿਆਂ ਵਾਲੇ ਰੋਜ਼ੇ ਖੋਲ ਲਓ। ਸਾਡੇ ਪਿੰਡ ਦੇ ਵਿੱਚ 5 ਮੰਦਰ ਸਨ, 2 ਗੁਰਦੁਆਰੇ ਸਨ, 1 ਮਸਜਿਦ ਸੀ। ਸਾਰਾ ਦਿਨ ਇਹ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਅਸੀਂ ਨਾਰੋਵਾਲ, ਸਿਆਲਕੋਟ ਜ਼ਿਲ੍ਹਾ, ਨਾਰੋਵਾਲ ਤਹਿਸੀਲ ਤੇ ਮਹਾੜ ਪਿੰਡ ਸੀ। अस्सलाम वालेकुम दोस्तों, मैं औरंगजेब बेग एक नवी वीडियो नवी कहानी के नाल तुहाडी खिदमत च हाज़र। इस वेले मैं आया मैं पिंड महार, ਇਹਦੀ तहसील ਤੇ ਜ਼ਿਲ੍ਹਾ ਨਾਰੋਵਾਲ है। बिल्कुल नारोवाल ਦੇ ਕੋਲ ਪਿੰਡ ਹੈਗਾ, ਬਾਰਡਰ ਤੇ ਆਖਰੀ ਪਿੰਡ ਹੈ। ਮੇਰੇ ਸਾਹਮਣੇ ਬਿਲਕੁਲ ਨਾਲ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਹੈ, ਦਰਿਆਏ ਰਾਵੀ ਹੈ ਤੇ ਪਿੱਛੇ ਮੇਰੇ ਪਿੰਡ ਮਹਾਰ। ਇੰਡੀਆ ਦੇ ਵਿੱਚ ਸਾਦਾ ਸਿੰਘ ਸਰਦਾਰ ਸਾਹਿਬ ਨੇ ਉਹਨਾਂ ਨੇ ਇੰਟਰਵਿਊ ਦਿੱਤਾ ਸੀ ਨੀਰਜ ਡੋਗਰਾ ਸਾਹਿਬ ਨੂੰ ਹਿਜਰਤਨਾਮਾ ਚੈਨਲ ਤੇ ਉਹ ਬਜ਼ੁਰਗਾਂ ਨੇ ਦੱਸਿਆ ਸੀ ਕਿ ਸਾਡਾ ਪਿੰਡ ਜਿਹੜਾ 1947 ਤੋਂ ਪਹਿਲਾਂ ਪਾਕਿਸਤਾਨੀ ਪਿੰਡ ਸੀ ਮਹਾਰ, ਉੱਥੇ 5 ਮੰਦਰ, 2 ਗੁਰਦੁਆਰੇ ਤੇ ਮਸਜਿਦਾਂ ਮੌਜੂਦ ਸਨ 1947 ਤੋਂ ਪਹਿਲਾਂ। ਤੇ ਮੈਂ ਆਖਿਆ ਕਿ ਚਲੋ ਜਨਾਬ ਚੱਲ ਕੇ ਉੱਥੇ ਵੇਖਦੇ ਆ ਕਿ ਇਹ ਮੰਦਰ ਅੱਜ ਵੀ ਹੈ ਨੇ ਕਿ ਨਹੀਂ, ਗੁਰਦੁਆਰਾ ਕੋਈ ਹੈ ਕਿ ਨਹੀਂ, ਨਾਲੇ ਪਿੰਡ ਦਾ ਵਿਜ਼ਿਟ ਕਰਾਣੇ ਤੁਹਾਨੂੰ। ਲੋ ਜੀ ਦੋਸਤੋ, ਇਹ ਹੈਗੇ ਬਾਰਡਰ ਏਰੀਆ ਪਾਕਿਸਤਾਨ ਹਿੰਦੁਸਤਾਨ ਦੀ ਸਰਹੱਦ ਤੇ ਇਹ ਸਾਹਮਣੇ ਪਿੰਡ ਮਹਾਰ। ਇਹ ਬਿਲਕੁਲ ਨਾਰੋਵਾਲ ਦੇ ਨਜ਼ਦੀਕ ਪਿੰਡ ਹੈ ਔਰ ਇਹ ਤੁਹਾਨੂੰ ਬੈਰੂਨੀ ਦਾ ਮੈਂ ਵਿਊ ਵਿਖਾ ਰਿਹਾ। ਇਸ ਤੋਂ ਬਾਅਦ ਮੈਂ ਤੁਹਾਨੂੰ ਪਿੰਡ ਲੈ ਕੇ ਜਾਵਾਂਗਾ। ਉੱਥੇ ਪੁਰਾਣੇ ਮੰਦਰ ਜਿਹੜੇ ਨੇ ਉਹ ਅੱਜ ਕਿਸ ਹਾਲ ਦੇ ਵਿੱਚ ਨੇ ਉਹ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ। ਇਸ ਲਈ ਵੀਡੀਓ ਨੂੰ ਸਾਰੀ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ। ਇਹ ਮੈਂ ਜ਼ੂਮ ਕਰਕੇ ਤੁਹਾਨੂੰ ਪਿੰਡ ਦੇ ਬਾਹਰੋਂ ਦਿਖਾਣਾ। ਇਹ 2 ਮੰਦਰ ਮੁਝੇ ਨਜ਼ਰ ਆਏ ਨੇ ਬਿਲਕੁਲ ਜਨਾਬ ਉੱਤੇ, ਤੁਸੀਂ ਦੇਖੋ ਇੱਕ ਦੂਜੇ ਦੇ ਨਾਲ ਨਾਲ। ਤੇ ਇਹ ਜਨਾਬ ਅੱਜ ਵੀ ਘਰ ਇਹਦੇ ਕੁਝ ਕੱਚੇ ਤੇ ਕੁਝ ਪੱਕੇ। ਇਹ ਸਾਰਾ ਕੁਝ ਤੁਹਾਨੂੰ ਦਿਖਾ ਲਣਾ। ਨਾਲ ਵੀਡੀਓ ਵੇਖੋ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾਓ। ਅੱਛਾ, ਇਹ ਜਨਾਬ ਪਿੰਡ ਦੇ ਮੈਂ ਜਦੋਂ ਅੰਦਰ ਆਇਆ ਤਾਂ ਸਾਹਮਣੇ 2 ਬਹੁਤ ਹੀ ਆਪਣੇ ਜ਼ਮਾਨੇ ਦੇ ਉੱਚੇ ਮੰਦਰ ਨਜ਼ਰ ਆਏ ਤੇ ਖੱਬੇ ਪਾਸੇ ਲੈਫਟ ਸਾਈਡ ਤੇ ਕੱਚਾ ਮਕਾਨ ਹੈ। ਇਹ ਜਨਾਬ ਇੱਥੇ ਇੱਕ ਬਾਬਾ ਜੀ ਨੇ, ਮੋਚੀ ਨੇ, ਉਹਨਾਂ ਦਾ ਇਹ ਦੁਕਾਨ ਸਮਝ ਲਓ ਜਾਂ ਜੋ ਵੀ। ਇਹ ਜਿਹੜਾ ਇਹ ਅੱਜ ਵੀ ਕੱਚਾ ਆਪਣੀ ਅਸਲੀ ਹਾਲਤ 'ਚ ਮੌਜੂਦ, ਠੀਕ ਹੈ ਨਾ। ਤੇ ਅੱਗੇ ਮੈਂ ਤੁਹਾਨੂੰ ਪਹਿਲਾਂ ਬਾਹਰੋਂ ਦਿਖਾਦਾ ਮੰਦਰ। ਇਹ ਇੱਕ ਹਵੇਲੀ ਹੈਗੀ ਹੈ, ਜਿਹੜੀ ਹਵੇਲੀ ਹੈ ਨਾ ਇਹਦੇ ਕੋਲ ਬੈਕ ਸਾਈਡ ਤੋਂ ਮੰਦਰ ਨਜ਼ਰ ਆਉਂਦੇ ਨੇ। ਇਸ ਤੋਂ ਬਾਅਦ ਫਿਰ ਮੰਦਰਾਂ ਦੇ ਅੰਦਰ ਜਾਵਾਂਗੇ ਔਰ ਤੁਸੀਂ ਪਹਿਚਾਨਣੇ ਨੇ ਕਿ ਮੰਦਰ ਕਿਹੜੇ ਹੈਗੇ ਨੇ, ਠੀਕ ਹੈ ਨਾ। ਇਹ ਦੇਖੋ ਤੁਸੀਂ, ਇਹ ਜਨਾਬ 1947 ਤੋਂ ਬੰਦ ਪਏ ਮੰਦਿਰ, ਪਿੰਡ ਮਹਾਰ, ਤਹਿਸੀਲ ਤੇ ਜ਼ਿਲ੍ਹਾ ਨਾਰੋਵਾਲ। 1947 ਤੋਂ ਪਹਿਲਾਂ ਇਹ ਜ਼ਿਲ੍ਹਾ ਸਿਆਲਕੋਟ ਸੀ। ਤੇ ਇਸ ਪਿੰਡ ਕਿੰਨੇ ਗੁਰਦੁਆਰੇ ਸਨ? ਗੁਰਦੁਆਰੇ 2 ਤੇ ਮੰਦਰ? ਮੰਦਰ 4 ਤੇ ਮਸਜਿਦ? ਮਸਜਿਦ 1। ਅੱਛਾ ਅੱਛਾ, ਸਹੀ ਹੋ ਗਿਆ। ਇਹਦਾ ਮਤਲਬ ਕਿ ਫਿਰ ਇੱਥੇ ਜਿਹੜਾ ਨਾ ਹਿੰਦੂਆਂ ਸਿੱਖਾਂ ਦਾ ਜ਼ੋਰ ਹੋਣਾ ਉਦੋਂ ਹੀ ਉਹਨਾਂ ਦਾ ਜ਼ੋਰ ਸੀ। ਅੱਛਾ, ਜਿਸ ਹਵੇਲੀ ਦੇ ਅੰਦਰ ਮੰਦਰ ਮੌਜੂਦ ਨੇ ਇਹ ਜਨਾਬ ਉਹਦਾ ਦਰਵਾਜ਼ਾ ਖੁੱਲ ਗਿਆ ਔਰ ਸਾਹਮਣੇ ਦੇਖੋ ਇੱਕ ਮੰਦਰ ਨਜ਼ਰ ਆਇਆ ਔਰ ਉਹਦੀ ਰਾਈਟ ਸਾਈਡ ਤੇ ਉਹ ਤੇ ਦੂਸਰਾ ਮੰਦਿਰ। ਦੇਖੋ ਜੀ, ਮੈਂ ਹੈਰਾਨ ਰਹਿ ਗਿਆ ਕਿ ਇੱਕ ਛੋਟਾ ਜਿਹਾ ਪਿੰਡ ਤੇ ਉਹਦੇ ਵਿੱਚ 5 ਮੰਦਰ। ਤੁਸੀਂ ਦੇਖੋ, ਮੈਂ ਕਦੀ ਇੱਕ ਪਿੰਡ 'ਚ 5 ਮੰਦਰ ਨਹੀਂ ਦੇਖੇ, ਬਲਕਿ ਸ਼ਹਿਰਾਂ 'ਚ ਤਾਂ ਸੁਣਿਆ ਵੱਡਿਆਂ ਦੇ ਵਿੱਚ। ਪਿੰਡ ਦੇ ਵਿੱਚ 5 ਮੰਦਰ, 2 ਗੁਰਦੁਆਰੇ ਤੇ 1 ਮਸਜਿਦ ਸੀ 1947 ਵੇਲੇ। ਤੇ ਇਹ ਜਨਾਬ ਦੇਖੋ ਇੱਕ ਹਵੇਲੀ ਦੇ ਵਿੱਚ ਮੰਦਰ ਹੈਗੇ ਤੇ ਇਹ ਮੰਦਰ ਅੱਧਾ ਟੁੱਟ ਗਿਆ। ਇਹ ਦੇਖੋ ਤੁਸੀਂ, ਇਹ ਡਿੱਗ ਗਿਆ ਤਾਂ ਅੱਧਾ ਹਿੱਸਾ। ਇਹ ਦੇਖੋ ਨਾ, ਮੈਂ ਜਦੋਂ ਕੋਲ ਆਇਆ ਤੇ ਮੈਨੂੰ ਦੇਖਿਆ ਤੇ ਡਬਲ ਇਹਦਾ ਪੋਰਸ਼ਨ ਹੈਗਾ। ਦੇਖੋ ਨਾ, ਉਤਲਾ ਡੂਮ ਉਹਦਾ ਅਲੱਗ ਹੈ ਤੇ ਜਿਹੜੀ ਛੱਤ ਥੱਲੇ ਵਾਲਾ ਜਿੱਥੇ ਮੂਰਤੀ ਸਥਾਨ ਹੈ ਉਹ ਅਲੱਗ ਹੈ ਔਰ ਬੜੀਆਂ ਚੌੜੀਆਂ ਦੀਵਾਰਾਂ ਇਹਦੀਆਂ। ਇਹ ਦੇਖੋ ਤੁਸੀਂ, ਮੈਂ ਬਜ਼ੁਰਗਾਂ ਨੂੰ ਪੁੱਛਿਆ ਕਿ ਇਹ ਮੰਦਰ ਢਾਇਆ ਗਿਆ ਜਾਂ ਡਿੱਗ ਪਿਆ, ਤਾਂ ਉਹਨਾਂ ਕਿਹਾ ਜੀ ਕਿ ਇਹ ਜਿਹੜਾ ਨਾ ਇਹ ਆਪੀ ਡਿੱਗਾ ਏ। ਇਸ ਇਲਾਕੇ 'ਚ ਰਾਵੀ ਦੇ ਸੈਲਾਬ ਆਉਂਦੇ ਨੇ, ਉਹਦੀ ਵਜ੍ਹਾ ਦੇ ਨਾਲ ਆਹਿਸਤਾ ਪਾਣੀ ਦੇ ਨਾਲ ਇਹ ਜਿਹੜੇ ਮੰਦਰ ਨੇ ਉਹ ਡਿੱਗ ਗਏ ਨੇ। ਤੇ ਇਹ ਜਨਾਬ ਤੁਸੀਂ ਦੇਖੋ, ਇਹ ਅੰਦਰ ਜਨਾਬ ਜਿੱਥੇ 1947 ਤੋਂ ਪਹਿਲਾਂ ਇਸ ਇਲਾਕੇ ਦੇ ਹਿੰਦੂ ਕਮਿਊਨਿਟੀ ਪੂਜਾ ਕਰਦੀ ਹੁੰਦੀ ਸੀ, ਇਹ ਉਹ ਤੁਹਾਨੂੰ ਮਨਾਜ਼ਰ ਦਿਖਾਏ ਜਾ ਰਹੇ ਨੇ। 1947 ਤੱਕ ਜਿਹੜੀਆਂ ਯਾਦਾਂ ਨੇ ਉਹ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾ ਰਹੀਆਂ ਨੇ। ਬੜੀ ਮੁਸ਼ਕਿਲ ਦੇ ਨਾਲ ਵੀਡੀਓ ਬਣਾਈ ਜਾਂਦੀ ਹੈ। ਪਹਿਲਾਂ ਉਹਨੂੰ ਸਰਚ ਕਰਨੀ, ਉਸ ਤੋਂ ਬਾਅਦ ਫਿਰ ਉਹ ਤਲਾਸ਼ ਕਰਨੀ, ਫਿਰ ਉੱਥੇ ਜਾ ਕੇ ਉਹਨੂੰ ਰਿਕਾਰਡਿੰਗ ਕਰਨੀ, ਫਿਰ ਐਡੀਟਿੰਗ ਕਰਨੀ, ਫਿਰ ਅਪਲੋਡਿੰਗ ਕਰਨੀ। ਲਿਹਾਜ਼ਾ ਇਹ ਬੜਾ ਲੰਬਾ ਪ੍ਰੋਸੈਸ ਹੁੰਦਾ, ਲੇਕਿਨ ਖੁਸ਼ੀ ਇਸ ਲਈ ਕਰੀਦਾ ਹੈ ਕਿ ਤੁਸੀਂ ਪਸੰਦ ਕਰਦੇ ਹੋ, ਤੁਸੀਂ ਲਾਈਕ ਕਰਦੇ ਹੋ ਤੇ ਫਿਰ ਸਾਨੂੰ ਹੌਸਲਾ ਮਿਲਦਾ ਹੈ। ਤੇ ਇਹ ਦੇਖੋ ਤੁਸੀਂ ਦੋਸਤੋ, ਇਹਦੇ 'ਚ ਸਾਡਾ ਕੋਈ ਕਸੂਰ ਨਹੀਂ ਕਿ ਅਗਰ ਇਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹ ਡਿੱਗ ਰਹੀਆਂ ਨੇ। ਮੈਂ ਤਾਂ ਜਿੱਥੇ ਜਾਣਾ ਕੋਸ਼ਿਸ਼ ਕਰਨਾ ਵਾ ਕਿ ਜਿਹੜੀਆਂ ਚੀਜ਼ਾਂ ਅੱਜ ਵੀ ਮੌਜੂਦ ਨੇ ਥੋੜ੍ਹੀਆਂ ਬਹੁਤੀਆਂ ਉਹਨੂੰ ਕੈਮਰੇ ਦੀ ਅੱਖ ਵਿੱਚ ਮਹਿਫੂਜ਼ ਕਰ ਲਿਆ ਜਾਏ। ਇਹ ਜਿਹੜਾ ਮੰਦਿਰ ਦਾ ਡੂਮ ਉਤਲਾ ਹੈਗਾ ਉਹਦਾ ਹਿੱਸਾ ਤੁਹਾਨੂੰ ਦਿਖਾਇਆ ਜਾ ਰਿਹਾ। ਇਹ ਦੇਖੋ ਤੁਸੀਂ, ਇਹ ਇੱਟਾਂ ਨਜ਼ਰ ਆ ਰਹੀਆਂ ਨੇ। ਇਹ 'ਚ ਕੋਈ ਸੀਮੈਂਟ ਵਗੈਰਾ ਇਸਤੇਮਾਲ ਨਹੀਂ ਹੋਇਆ, ਛੋਟੀ ਇੱਟ ਨਾਲ ਬਣਿਆ ਔਰ ਕਿਹਾ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦਾ ਬਣਿਆ ਮੰਦਿਰ ਹੈਗਾ। ਤੇ ਇਹ ਜਨਾਬ ਇਹਦੇ ਤੁਹਾਨੂੰ ਖਸੂਸੀ ਵਿਊ ਦਿਖਾਏ ਜਾ ਰਹੇ ਨੇ। ਹਾਲੇ ਦੂਸਰੇ ਮੰਦਰ ਦੇ ਵਿੱਚ ਮੈਂ ਤੁਹਾਨੂੰ ਲੈ ਕੇ ਜਾਣਾ ਹੈ, ਤੁਸੀਂ ਵੀਡੀਓ ਨੂੰ ਜੁੜਿਆ ਰਹਿਣਾ, ਵੀਡੀਓ ਸਾਰੀ ਦੇਖਣੀ ਹੈ। ਹਾਲੇ ਇਹਦੇ ਨਾਲ ਦੂਸਰਾ ਮੰਦਰ ਹੈ ਇਸ ਸਾਈਡ 'ਤੇ।
ਲੇਕਿਨ ਇਹ ਖੋਤੀ ਵੱਜੀ ਇੱਥੇ ਖੋਤਾ ਜਨਾਬ ਡੰਕੀ। ਤੇ ਇਹ ਮੰਦਰ ਦੀਆਂ ਦੀਵਾਰਾਂ ਜਿਹੜਾ ਦੂਸਰਾ ਮੰਦਰ ਹੈ ਉਹਦੀਆਂ ਟੁੱਟ ਫੁੱਟ ਦਾ ਸ਼ਿਕਾਰ ਨੇ ਔਰ ਬਹੁਤ ਹੀ ਖਸਤਾ ਹਾਲੀ ਹੈ। ਲੇਕਿਨ ਇਹਦੇ ਹਲੇ ਅੰਦਰ ਜਾਣਾ ਸੀ। ਜਿਹੜਾ ਇਹ ਦੂਸਰਾ ਮੰਦਰ ਹੈ ਨਾ ਇਹ ਜਿਹੜਾ ਇਹ ਤੁਸੀਂ ਦੇਖਣਾ ਹੈ ਮੰਦਰ ਹੈ ਕਿਹੜਾ। ਅੰਦਰ ਕੁਛ ਅੱਜ ਵੀ ਪੁਰਾਣੀ ਜਿਹੜੀ ਨਾ ਚੀਜ਼ਾਂ ਕੁਛ ਤਸਵੀਰਾਂ ਕੁਛ ਨਕਸ਼ਨਕਾਰੀ ਮੌਜੂਦ ਹੈ। ਇਹ ਤੁਹਾਨੂੰ ਦਿਖਾਇਆ ਠੀਕ ਹੈ ਨਾ। ਇਹ ਵੀ ਤੁਸੀਂ ਦੱਸਣਾ ਕਿਹੜਾ ਹੈਗਾ ਆਪਣੇ ਮਜ਼ਹਬ ਦੇ ਵੱਲ ਨਾਲ। ਅੱਛਾ ਇਹ ਇੱਥੋਂ ਬੋਰਡ ਇੱਕ ਨਜ਼ਰ ਆ ਰਿਹਾ ਇਹਦੇ ਥੱਲੇ ਖੂਹ ਹੁੰਦਾ ਸੀ ਔਰ ਇਹ ਖੂਹ ਤੇ ਪੂਰਿਆ ਗਿਆ ਹੈ। ਮੈਂ ਉੱਧਰ ਵੀ ਜਾਵਾਂਗਾ ਲੇਕਿਨ ਫਿਲਹਾਲ ਹੈ ਪੁਰਾਣਾ ਬੋਰਡ ਹੈ ਠੀਕ ਹੈ ਨਾ ਕਦੀਮੀ ਬੋਰਡ ਹੈ। ਤੇ ਇਹ ਆ ਗਿਆ ਟਾਈਮ ਜੀ ਇਸ ਮੰਦਰ ਦੇ ਅੰਦਰ ਜਾਣ ਦਾ। ਤੇ ਜਨਾਬ ਹੈ ਪਹਿਲਾਂ ਤੁਸੀਂ ਉੱਤੋਂ ਦੇਖ ਕੇ ਪਹਿਚਾਨੋ ਕਿ ਇਹ ਕਿਹੜਾ ਮੰਦਰ ਹੋ ਸਕਦਾ ਹੈ। ਹੁਣ ਜ਼ਾਰੀ ਬਾਤ ਉੱਤੇ ਚੀਜ਼ ਤੇ ਕੋਈ ਨਹੀਂ ਐਸੀ ਜਿਹੜੀ ਕੋਈ ਤਸਵੀਰ ਹੋਏ ਜਾਂ ਭਗਵਾਨ ਕੋਈ ਚੀਜ਼ ਨਜ਼ਰ ਆ ਰਹੀ ਹੈ ਕੋਈ ਨਹੀਂ। ਲੇਕਿਨ ਖੈਰ ਅੰਦਰ ਇਹਦੇ ਜਾਂਦੇ ਆ ਤੇ ਫਿਰ ਤੁਸੀਂ ਜ਼ਰੂਰ ਦੇਖਣਾ ਠੀਕ ਹੈ ਜੀ। ਇਹ ਮੰਦਰ ਜਿਹੜੇ ਨਾ ਇਹ ਕਿਹਾ ਜਾਂਦਾ ਹੈ ਕਿ ਇਸ ਇਲਾਕੇ ਦੇ ਬਹੁਤ ਸਾਰੇ ਲੋਕ ਇਸ ਪਿੰਡ ਆ ਕੇ ਪੂਜਾ ਕਰਦੇ ਸਨ ਕਿਉਂਕਿ ਜ਼ਰੂਰੀ ਨਹੀਂ ਕਿ ਹਰ ਪਿੰਡ 'ਚ ਉਦੋਂ ਮੰਦਰ ਹੁੰਦਾ ਸੀ। ਬਾਜ਼ ਪਿੰਡਾਂ ਦੇ ਵਿੱਚ ਮੰਦਰ ਨਹੀਂ ਸੀ ਵੀ ਹੁੰਦਾ। ਤੇ 2 ਗੁਰਦੁਆਰੇ ਨੇ। ਅੱਛਾ ਮੈਨੂੰ ਨਾ ਦੱਸਿਆ ਕਿ ਜੀ ਮੰਦਰ ਸਿਰਫ 2 ਹੀ ਰਹਿ ਗਏ ਨੇ ਔਰ ਗੁਰਦੁਆਰਾ ਵੀ ਜਿਹੜੇ ਸਨ ਦੋਨੋਂ ਵੀ ਖਤਮ ਹੋ ਚੁੱਕੇ ਨੇ ਔਰ 3 ਮੰਦਰ ਖਤਮ ਹੋ ਚੁੱਕੇ ਨੇ। ਲਿਹਾਜ਼ਾ ਇਹ 2 ਮੰਦਰ ਹੀ ਨੇ। ਤੇ ਮੈਂ ਕਿਹਾ ਚਲੋ ਜੀ ਇਹ ਵੇਖਨੇ ਆ ਜਿਹੜੇ ਆਪਣੇ ਦੌਰ ਦੇ ਆਲੀਸ਼ਾਨ ਮੰਦਰ ਸਨ ਅੰਦਰ ਚੱਲਨੇ ਆ। ਔਰ ਹਮੇਸ਼ਾ ਦੀ ਤਰ੍ਹਾਂ ਕੋਸ਼ਿਸ਼ ਕਰੀਦੀ ਹੈ ਕਿ ਜਨਾਬ ਕਿਸੇ ਵੀ ਦੀ ਵੀ ਮਜ਼ਹਬੀ ਇਬਾਦਤਗਾਹ ਜੁੱਤੀਆਂ ਲਾ ਕੇ ਜਾਣਾ ਚਾਹੀਦਾ। ਆਪਣੇ ਵੱਲੋਂ ਪੂਰਾ ਇਹਤਰਾਮ ਕਰਨਾ ਚਾਹੀਦਾ। ਤੇ ਮੈਂ ਇਹ ਨਹੀਂ ਵੇਖਦਾ ਕਿ ਪੁਰਾਣੀ ਚੀਜ਼ ਹੈ ਟੁੱਟੀ ਚੀਜ਼ ਹੈ ਜਾਂ ਕਾਬਲ ਇਸਤੇਮਾਲ ਨਹੀਂ। ਮੈਂ ਕੋਸ਼ਿਸ਼ ਕਰਨਾ ਵਾ ਕਿ ਚਲੋ ਕਿਸੇ ਦੀ ਦਿਲ ਆਜ਼ਾਰੀ ਨਾ ਹੋਏ ਤੇ ਲਿਹਾਜ਼ਾ ਉਹਨੂੰ ਜਨਾਬ ਇਹ ਤੁਸੀਂ ਦੇਖੋ ਮੈਂ ਦੇਖ ਰਿਹਾ ਵਾਂ ਛੱਤਾਂ ਵੀ ਇਹਦੀਆਂ ਜਿਹੜੀਆਂ ਨੂੰ ਬਿਲਕੁਲ ਓਰੀਜਨਲ ਨੇ ਲੇਕਿਨ ਖਸਤਾ ਹਾਲੀ ਦਾ ਸ਼ਿਕਾਰ ਨੇ। ਇਹ ਬਰਾਮਦੇ ਇਹ ਜਨਾਬ ਬਰਾਮਦਾ ਔਰ ਮੂਰਤੀ ਸਥਾਨ ਇਹ ਅੰਦਰ ਇੱਥੇ ਇਹ ਜਿਹੜਾ ਕਮਰਾ ਹੈ ਛੋਟਾ ਮੰਦਿਰ ਦਾ ਇਹਦੇ ਅੰਦਰ ਮੂਰਤੀ ਸਥਾਨ ਸੀ। ਇਹ ਇੱਥੇ ਹੁਣ ਟੋਕਾ ਲੱਗਾ। ਇਹ ਜਨਾਬ ਇਹ ਦੋਸਤ ਨਾਲ ਮੇਰੇ ਇਹਨਾਂ ਮੈਨੂੰ ਆਖਿਆ ਕਿ ਜੀ ਇਹ ਮੰਦਰ ਜਿਹੜਾ ਨਾ ਇਸ ਸਾਈਡ 'ਤੇ ਇਹ ਬਹੁਤ ਹੀ ਖੂਬਸੂਰਤ ਸੀ। ਬਜ਼ੁਰਗਾਂ ਨੇ ਦੱਸਿਆ ਕਿ ਇਹਦੇ 'ਤੇ ਨਕਸ਼ਨਕਾਰੀ ਬਹੁਤ ਜ਼ਿਆਦਾ ਹੋਈ ਸੀ। ਅੱਜ ਵੀ ਇਹਦੇ 'ਚ ਕੁਝ ਤਸਵੀਰਾਂ ਬਣੀਆਂ ਨੇ। ਲਿਹਾਜ਼ਾ ਮੈਂ ਬੜੀ ਡੀਪਲੀ ਦੇਖਿਆ ਕਿ ਛੋਟੀ ਇੱਟ ਨਾਲ ਫਰਸ਼ ਵੀ ਇਹਦਾ ਦੇਖੋ ਨਾ ਤੁਸੀਂ ਇਹ ਫਰਸ਼ ਇਹ ਦੇਖੋ ਇਹ ਜਨਾਬ ਛੋਟੀ ਇੱਟ ਦਾ ਫਰਸ਼ ਔਰ ਇਹ ਜਨਾਬ ਛੋਟੀ ਇੱਟ ਨਾਲ ਥੰਮ ਸਾਹਮਣੇ 4 ਪਾਈ ਮੰਜੀ ਔਰ ਇਹਦੇ ਚਾਰੋਂ ਤਰਫ ਜਿਹੜਾ ਨਾ ਇੱਕ ਛੋਟੀ ਗਲੀ ਹੈਗੀ ਹੈ। ਇਹ ਵੀ ਜਿਹੜੀ ਛੱਤ ਹੈ ਓਰੀਜਨਲ ਹੈ। ਇਹ ਲੱਕੜਾਂ ਦੀ ਛੱਤ ਓਰੀਜਨਲ ਹੈਗੀ ਹੈ ਬਕੌਲ ਜਿਹੜਾ ਕਿ ਮੁਕਾਮੀ ਨੇ ਉਹਨਾਂ ਮੈਨੂੰ ਦੱਸਿਆ। ਤੇ ਇਹ ਤੁਸੀਂ ਦੇਖੋ ਹੁਣ ਮੈਂ ਅੰਦਰੋਂ ਤੁਹਾਨੂੰ ਪਹਿਲਾਂ ਦਿਖਾ ਦਾਂ। ਇਹ ਮੈਂ ਲਾਈਟ ਜਲਾ ਲਾਂ ਜ਼ਰਾ। ਇਹ ਦੇਖੋ ਇਹ ਜੀ ਮੰਦਿਰ ਦਾ ਜਿਹੜਾ ਨਾ ਉਹ ਜਿੱਥੇ ਪੂਜਾ ਕੀਤੀ ਜਾਂਦੀ ਸੀ ਉਹਦਾ ਹਿੱਸਾ ਔਰ ਇਹ ਤੁਸੀਂ ਦੇਖੋ ਔਰ ਪਹਿਚਾਨੋ। ਅੱਛਾ ਇਹ ਜਨਾਬ ਵਿੱਚ ਤੂੜੀ ਪਈ ਹੈ ਜਾਨਵਰਾਂ ਲਈ ਖੁਰਾਕ। ਤੇ ਇਹ ਮੂਰਤੀ ਸਥਾਨ ਇਹ ਦੱਸਿਆ ਗਿਆ ਕਿ ਬਹੁਤ ਵੱਡਾ ਮੂਰਤੀ ਸਥਾਨ ਸੀ। ਲੇਕਿਨ ਹੁਣ ਕਿਉਂਕਿ ਇਸ ਇਲਾਕੇ ਪੂਰੇ 'ਚ ਦੂਰ ਦੂਰ ਤੱਕ ਹਿੰਦੂ ਕੋਈ ਨਹੀਂ ਹੈਗਾ ਨਾ ਕੋਈ ਸਿੱਖ ਹੈ। ਤੇ ਇਹ ਦੇਖੋ ਜੀ ਇਹ ਇੱਕ ਮੂਰਤੀ ਬਣੀ ਹੈ ਤਸਵੀਰ ਬਣੀ ਹੈ ਠੀਕ ਹੈ ਜੀ। ਇਹ ਤੁਸੀਂ ਗੈਸ ਕਰਨਾ ਕੋਈ ਫੀਮੇਲ ਲੱਗ ਰਹੀ ਹੈ। ਤੇ ਇਹ ਜਨਾਬ ਦੇਖੋ ਤੁਸੀਂ ਇਹ ਵੀ ਕੁਛ ਇੱਥੇ ਨਕਸ਼ਨਕਾਰੀ ਹੋਈ ਹੈ। ਇਹ ਓਰੀਜਨਲ ਉਹੀ ਜਦੋਂ ਦਾ ਮੰਦਰ ਬਣਿਆ ਉਸ ਦੌਰ ਦੀ। ਲੇਕਿਨ ਆਫਕੋਰਸ ਇਹ ਹੁਣ ਨਾ ਕੋਈ ਦੇਖਭਾਲ ਕਰਨ ਵਾਲਾ ਤੇ ਨਾ ਇਹਦੀ ਮੁਕੰਮਲ ਦੇਖਭਾਲ ਕੀਤੀ ਜਾ ਰਹੀ ਹੈ। ਔਰ ਇਹ ਜਨਾਬ ਪਿਆ ਜੇ ਸਾਰਾ ਕੁਛ 1947 ਦੀਆਂ ਨਿਸ਼ਾਨੀਆਂ। ਇਹ ਜਨਾਬ ਸ਼ਾਇਦ ਰੋਸ਼ਨਦਾਨ ਸੀ ਲੇਕਿਨ ਇਹ ਹੁਣ ਬੰਦ ਹੋ ਗਿਆ। ਰੋਸ਼ਨਦਾਨ ਹੀ ਲੱਗ ਰਿਹਾ ਕਿਉਂਕਿ ਇਸ ਤਰ੍ਹਾਂ ਦਾ ਇੱਕ ਰੋਸ਼ਨਦਾਨ ਮੈਂ ਦੂਸਰੀ ਸਾਈਡ 'ਤੇ ਵੀ ਦੇਖਿਆ ਐਸੇ ਮੰਦਰ 'ਤੇ। ਮੈਂ ਉਹ ਵੀ ਤੁਹਾਨੂੰ ਦਿਖਾ ਲਣਾ। ਇਹ ਇੱਥੇ ਜਨਾਬ ਦੇਖੋ ਤੁਸੀਂ ਇਹ ਬਰਾਮਦਾ ਇਹਦਾ ਔਰ ਇਹ ਇੱਕ ਸਾਹਮਣੇ ਤੁਸੀਂ ਦੇਖੋਗੇ ਨਾ ਜਦੋਂ ਇਹ ਗਲੀ ਹੈ ਚਾਰੋਂ ਤਰਫ ਗਲੀ ਹੈ। ਇਹ ਜਨਾਬ ਦੇਖੋ ਇੱਥੇ ਹੁਣ ਅੱਜ ਬਿਜਲੀ ਆ ਗਈ ਤੇ ਸੁੱਚ ਲੱਗਿਆ। ਅਦਰਵਾਈਜ਼ ਇੱਥੇ ਡੈਫੀਨੇਟਲੀ ਉਸ ਦੌਰ ਦੇ ਵਿੱਚ ਭਗਵਾਨ ਵਗੈਰਾ ਛੋਟੇ ਹੋਣਗੇ। ਤੇ ਇਹ ਦੀਵਾ ਕੋਨੇ ਦੇ ਵਿੱਚ ਦੀਵਾ ਰੱਖਣ ਵਾਸਤੇ ਇਹ ਵੀ ਟੁੱਟ ਗਿਆ। ਤੇ ਇਹ ਜਨਾਬ ਉੱਤੇ ਵੀ ਦੇਖੋ ਕੁਝ ਪੁਰਾਣੀਆਂ ਤਸਵੀਰਾਂ ਜਿਹੜੀਆਂ ਉਸ ਦੌਰ ਦੀਆਂ ਮੌਜੂਦ ਨੇ। ਤੇ ਹੁਣ ਵਿਖਾਲ ਨੇ ਤੁਹਾਨੂੰ ਥੋੜ੍ਹਾ ਜਿਹਾ ਗਲੀ 'ਚ ਜਾ ਕੇ ਇਹ ਜਿਹੜਾ ਮੇਨ ਤੁਹਾਨੂੰ ਦਿਖਾ ਚੁੱਕਿਆ। ਤੇ ਇਹ ਜਨਾਬ ਅੰਦਰ ਜਾਂਦੇ ਆ ਬਹੁਤ ਗਰਮੀ ਹੈ। ਇਹ ਜਨਾਬ ਆ ਗਏ ਅੱਗੇ ਗੋਏ ਨੇ। ਤੇ ਇੱਧਰ ਨੂੰ ਲੈਫਟ ਸਾਈਡ 'ਤੇ ਵੀ ਇਹ ਪੂਰੀ ਗਲੀ ਚਾਰੋਂ ਤਰਫ ਜਿਹੜੇ ਮੰਦਰ ਦੀ ਬਿਲਡਿੰਗ ਨੇ ਉਹਦੇ ਵਿੱਚ। ਤੇ ਇਹਦੀ ਬਹੁਤ ਸਾਰੀਆਂ ਇੱਥੇ ਤਸਵੀਰਾਂ ਨਕਸ਼ਨਕਾਰੀ ਉਹ ਬਣਾਈ ਗਈ ਸੀ। ਇਹ ਦੇਖੋ ਜੀ ਇਹ ਰੋਸ਼ਨਦਾਨ ਜਿਹੜਾ ਤੁਹਾਨੂੰ ਅੱਗੇ ਮੈਂ ਦਿਖਾਇਆ ਨਾ ਅੰਦਰ ਇਹ ਦੇਖੋ ਉਹੀ ਰੋਸ਼ਨਦਾਨ ਉਸ ਟਾਈਪ ਦਾ ਇੱਥੇ ਬਣਿਆ। ਤੇ ਇੱਧਰੋਂ ਸੂਰਜ ਚੜ੍ਹਦਾ ਯਾਨੀ ਕਿ ਜਿਹੜਾ ਨਾ ਉਹ ਅੱਛਾ ਇਹ ਕੀ ਲਿਖਿਆ ਜੀ ਇਹ ਜ਼ਰਾ ਪੜ੍ਹਨਾ ਕੀ ਲਿਖਿਆ ਅਗਰ ਕੁਛ ਵਾਕਈ ਇਹ ਲਿਖਿਆ ਤੇ ਇਹ ਜਨਾਬ ਪਿੰਡ ਮਹਾਰ ਤਹਿਸੀਲ ਤੇ ਜ਼ਿਲ੍ਹਾ ਨਾਰੋਵਾਲ। ਅੱਛਾ ਇਹ ਜਨਾਬ ਇਹਦਾ ਬਰਾਮਦਾ ਮੇਨ ਐਂਟਰੈਂਸ ਤੇ ਇਹ ਲੱਗਿਆ ਇੱਥੇ ਟੋਕਾ ਜਿਨ੍ਹਾਂ ਦਾ ਇਸ ਵੇਲੇ ਇੱਥੇ ਹੋਲਡ ਹੈ। ਤੇ ਇਹ ਦੂਸਰੀ ਸਾਈਡ ਉਹੀ ਗਲੀ ਦੀ
ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡਾ ਟਾਈਮ ਥੋੜਾ ਜ਼ਰੂਰ ਮੈਂ ਲਾਂ, ਲੇਕਿਨ ਮੈਂ ਛੋਟੀ ਛੋਟੀ ਚੀਜ਼ ਵੀ ਡਿਸਕਸ ਕਰਾਂ, ਦੱਸਾਂ, ਲੇਕਿਨ ਉਸ ਦੇ ਬਾਵਜੂਦ ਜ਼ਿਆਦਾ ਲੰਮੀ ਵੀਡੀਓ ਨਹੀਂ ਹੁੰਦੀ, ਲਿਹਾਜ਼ਾ ਪੂਰੀ ਵੀਡੀਓ ਦੇਖਿਆ ਕਰੋ। ਤੇ ਪੂਰੀ ਵੀਡੀਓ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਸਟੋਰੀ ਕਿੱਥੋਂ ਸਟਾਰਟ ਕੀਤੀ ਸੀ ਤੇ ਕਿੱਦਾਂ ਨੂੰ ਲੈ ਕੇ ਜਾ ਰਿਹਾ, ਠੀਕ ਹੈ ਨਾ। ਜਿਹੜੇ ਸਰਦਾਰ ਸਾਧਾ ਸਿੰਘ ਨਾਮਧਾਰੀ ਸਿੱਖ ਸਨ ਇੱਥੋਂ ਗਏ, ਜਿਨ੍ਹਾਂ ਨੇ ਨੀਰਜ ਡੋਗਰਾ ਸਾਹਿਬ ਨੂੰ ਇੰਟਰਵਿਊ ਦਿੱਤਾ, ਜਿਹੜਾ ਸ਼ੁਰੂ 'ਚ ਤੁਸੀਂ ਝਲਕੀ ਦੇਖੀ ਬਜ਼ੁਰਗਾਂ ਦੀ, ਉਹਨਾਂ ਕਿਹਾ ਜੀ ਕਿ ਇਹ ਪਿੰਡ ਜਿਹੜਾ ਨਾ ਇੱਥੇ ਘੁਮਿਆਰ ਬੜੇ ਹੁੰਦੇ ਸਨ, ਔਰ ਉਹ ਹਿੰਦੂ ਵੀ ਸਨ, ਮੁਸਲਮਾਨ ਵੀ ਸਨ ਘੁਮਿਆਰ, ਔਰ ਬੜਾ ਵੱਡੀਆਂ ਵੱਡੀਆਂ ਆਵੀਆਂ ਹੁੰਦੀਆਂ ਸਨ, ਬਰਤਨ ਬਣਾਉਂਦੇ ਸਨ, ਤੇ ਇਹ ਪਿੰਡ ਬੜਾ ਖੁਸ਼ਹਾਲ ਹੈਗਾ ਸੀ। ਇੱਥੇ ਖੂਹ ਬਹੁਤ ਜ਼ਿਆਦਾ ਸਨ ਤੇ ਖੂਹਾਂ ਦੇ ਨਾਂ ਵੀ ਉਹਨਾਂ ਨੇ ਦੱਸੇ ਨੇ। ਉਸ ਵੀਡੀਓ ਦਾ ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦਿਆਂਗਾ, ਤੁਸੀਂ ਉਹ ਵੀ ਦੇਖ ਸਕਦੇ ਹੋ, ਠੀਕ ਹੈ ਜਨਾਬ। ਤੇ ਇਹਦੇ ਨਾਲ ਉਹਨਾਂ ਹੋਰ ਵੀ ਬੜੀਆਂ ਗੱਲਾਂ ਦੱਸੀਆਂ ਨੇ ਮਕਾਨਾਂ ਦੇ ਬਾਰੇ 'ਚ। ਮੈਂ ਕੋਸ਼ਿਸ਼ ਕਰਾਂਗਾ ਕਿ ਇੱਕ ਹੋਰ ਵੀਡੀਓ ਐਸੇ ਪਿੰਡ ਦੀ ਬਣਾਵਾਂ, ਉਹਦੇ ਵਿੱਚ ਤੁਹਾਨੂੰ ਇੱਥੇ ਪੁਰਾਣੇ ਘਰ ਜਿਹੜੇ ਨੇ ਉਹ ਦਿਖਾਏ ਜਾਣ, ਠੀਕ ਹੈ ਨਾ। ਇਹ ਲਿਖਿਆ ਜੀ ਗਵਰਨਮੈਂਟ ਗਰਲਜ਼ ਹਾਈ ਸਕੂਲ ਮਹਾਰ ਸ਼ਰੀਫ, ਇਹ ਜਨਾਬ ਕੁੜੀਆਂ ਦਾ ਹਾਈ ਸਕੂਲ। ਤੇ ਇਹ ਸੀ ਅੱਜ ਦੀ ਵੀਡੀਓ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।